ਖਬਰਾਂ ਦੀ ਸ਼ੁਰੂਆਤ ਕਰੀਏ ਇੱਕ ਅਹਿਮ ਪੰਥਕ ਮਾਮਲੇ ਤੋਂ। 2 ਦਸੰਬਰ 2024 ਜਦੋਂ ਅਕਾਲੀ ਦਲ ਦੇ ਲਈ ਇਮਤਿਹਾਨ ਦੀ ਘੜੀ ਸੀ ਤੇ ਜਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਤੇ ਸਿੱਖ ਸੰਗਤਾਂ ਨੇ ਸੰਤੁਸ਼ਟੀ ਪ੍ਰਗਟਾਈ ਸੀ ਕਿ ਜਿਹੜੀਆਂ ਗੱਲਾਂ ਉਹ ਪਿਛਲੇ 10 ਸਾਲਾਂ ਤੋਂ ਕਰ ਰਹੇ ਸਨ, 9-10 ਸਾਲਾਂ ਤੋਂ ਕਰ ਰਹੇ ਸਨ, ਉਹਨਾਂ ਗੱਲਾਂ ਬਾਬਤ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਖੁਦ ਹਾਂ ਦੇ ਵਿੱਚ ਰੂਪ ਦੇ ਵਿੱਚ ਉਹਨੂੰ ਸਹਿਮਤੀ ਦਿੱਤੀ ਤੇ ਉਹਨੂੰ ਕਬੂਲ ਕੀਤਾ। ਪਰ ਉਸ ਤੋਂ ਬਾਅਦ ਹੀ ਜਦੋਂ ਰੈਲੀ ਹੁੰਦੀ ਹੈ, ਜਿਹਦੇ ਬਾਰੇ ਤੁਸੀਂ ਜ਼ਿਕਰ ਵੀ ਕੀਤਾ ਸੀਗਾ ਕਿ ਇਸ ਰੈਲੀ ਦੇ ਵਿੱਚ ਮਤਾ ਪਾਇਆ ਗਿਆ ਸੀਗਾ, ਤਾਂ ਉਸ ਰੈਲੀ ਤੋਂ ਬਾਅਦ ਹੀ ਚਰਚਾ ਚੱਲ ਪਈ ਸੀਗੀ ਕਿ ਕੀ ਇਹ ਹੁਕਮਨਾਮੇ, ਇਹ ਜੋ ਨਵੀਆਂ ਜਿਹੜੀਆਂ ਚੀਜ਼ਾਂ ਸਿਆਸਤ ਦੇ ਵਿੱਚ, ਪੰਥਕ ਸਿਆਸਤ ਦੇ ਵਿੱਚ ਹੋਈਆਂ ਨੇ, ਕੀ ਇਹ ਬਦਲੀਆਂ ਵੀ ਜਾ ਸਕਦੀਆਂ ਨੇ? ਉਹੀ ਚਰਚਾ ਹੁਣ ਫਿਰ ਚੱਲ ਪਈ ਸ਼ਰਮਾ ਜੀ। 2 ਦਸੰਬਰ ਦੇ ਹੁਕਮਨਾਮੇ ਕੀ ਬਦਲੇ ਜਾ ਸਕਦੇ ਨੇ? ਪ੍ਰਵੀਨ ਜੀ, 1 ਤਰੀਕ ਨੂੰ 1 ਅਗਸਤ ਨੂੰ ਪੰਜ ਸਿੰਘ ਸਭਾ ਦੀ ਬੈਠਕ ਰੱਖੀ ਹੋਈ ਸੀ ਜੀ। ਪਰ ਅਚਾਨਕ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਬਹੁਤ ਨੇੜਲੇ ਰਿਸ਼ਤੇ ਚੋਂ ਜੀ ਉਹਨਾਂ ਦਾ ਸੜਕ ਹਾਦਸੇ 'ਚ ਦੇਹਾਂਤ ਹੋ ਜਾਂਦਾ ਹੈ। ਉਸ ਤੋਂ ਬਾਅਦ ਮਤਲਬ ਉਹ ਫਿਰ ਇਸ ਬੈਠਕ ਨੂੰ ਅੱਗੇ ਪਾ ਦਿੰਦੇ ਨੇ। ਹੁਣ ਇਹ ਸੀਗਾ ਕਿ ਉਹਨਾਂ ਦਾ ਅੰਤਮ ਅਰਦਾਸ ਹੈਗੀ ਸੀ 10 ਤਰੀਕ। ਮੰਨਿਆ ਜਾ ਰਿਹਾ ਕਿ ਜਥੇਦਾਰ ਗੜਗੱਜ ਹੋਰਾਂ ਦੀ ਇੱਛਾ ਸੀ ਕਿ ਆਪਾਂ 10 ਤਰੀਕ ਤੋਂ ਬਾਅਦ ਹੀ ਪੰਜ ਸਿੰਘ ਸਭਾ ਦੀ ਬੈਠਕ ਸੱਦੀ ਜੀ। ਪਰ ਇਹਦਾ ਮਤਲਬ ਕੋਈ ਉੱਪਰ ਵੀ ਹੈਗਾ ਹੋਰ ਫਿਰ ਜਿਹੜਾ ਚਲਾ ਰਿਹਾ। ਬਿਲਕੁਲ ਜੀ। ਜੇ ਤਾਂ ਜਥੇਦਾਰ ਸਾਹਿਬ ਹੀ ਫੈਸਲਾ ਦਿੰਦੇ ਫਿਰ ਤਾਂ 10 ਤੋਂ ਬਾਅਦ ਹੀ ਹੁੰਦੀ ਬੈਠਕ। ਇਹ ਤਰੀਕ ਦੀ ਬੈਠਕ ਕਿਵੇਂ? ਵੈਸੇ ਜਿਹੜੀ ਬੈਠਕ ਦਾ ਏਜੰਡਾ 1 ਤਰੀਕ ਵਾਲਾ ਸੀ ਉਹੀ 6 ਵਾਲਾ। ਏਜੰਡਾ ਸਪਸ਼ਟ ਕਿ ਅਸੀਂ ਜਿਹੜਾ ਸ਼੍ਰੀਨਗਰ ਦੇ ਵਿੱਚ ਵਾਪਰਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾਂ ਨੂੰ ਲੈ ਕੇ ਭਾਸ਼ਾ ਪ੍ਰੋਗਰਾਮ ਰੱਖੇ ਸੀ, ਉੱਥੇ ਜੋ ਵੀਰ ਸਿੰਘ ਨੇ ਗਾਉਂਦਿਆਂ ਨਾਚ ਗਾਣਾ ਹੋਇਆ, ਉਹਨਾਂ ਨੇ ਤੁਰੰਤ ਮੰਗ ਲਈ ਸੀ, ਉਹਨਾਂ ਨੇ ਤੁਰੰਤ ਅਰਜੀ ਵੀ ਦਿੱਤੀ ਸੀ, ਜਥੇਦਾਰ ਸਾਹਿਬ ਨੂੰ ਮਿਲ ਵੀ ਲਏ। ਪਰ ਉਸ ਮਾਮਲੇ 'ਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜੱਫਰ ਤੇ ਮੰਤਰੀ ਹਰਜੋਤ ਬੈਂਸ ਤਲਬ ਕਰ ਲਈ ਜੀ। ਹੁਣ ਉਹ ਤਰੀਕ 6 ਤੇ ਆ ਗਈ। ਹੁਣ 6 ਤਰੀਕ ਨੂੰ ਹਰਜੋਤ ਬੈਂਸ ਤਾਂ ਕਹਿੰਦੇ ਮੈਂ ਜਾਊਂਗਾ ਜੀ, ਮੈਂ ਤਾਂ ਨਵਾਣੇ ਸਿੱਖ ਵਜੋਂ ਪੇਸ਼ ਹੋਊਗਾ। ਜਸਵੰਤ ਜੱਫਰ ਦਾ ਰੁਕਾ ਆ ਗਿਆ ਕਿ ਜੀ ਕਿ ਮੈਂ ਨਿੱਜੀ ਰਜੇਵੇਂ ਕਰਨ ਪਹਿਲਾਂ ਹੀ ਵਿਦੇਸ਼ ਗਿਆ ਹੋਇਆ ਕਿ ਮੈਂ ਤਾਂ 12 ਤੋਂ ਬਾਅਦ ਆਉਣਾ ਜੀ ਵਾਪਸ। ਸੋ ਉਹਨਾਂ ਦੇ ਲਈ ਉਹਦਾ ਤਰੀਕ ਅਗਲੀ ਮਿਲ ਜੂਗੀ ਉਹਨਾਂ ਨੂੰ ਜੀ। ਪਰ ਕੀ 6 ਤਰੀਕ ਵਾਲੀ 6 ਅਗਸਤ ਵਾਲੀ ਪੰਜ ਸਿੰਘ ਸਭਾ ਦੀ ਬੈਠਕ ਸਿਰਫ ਇਸ ਕੰਮ ਲਈ ਹੋਇਆ ਜਾਂ ਉਹ 2 ਦਸੰਬਰ ਦੇ ਫੈਸਲਿਆਂ ਨੂੰ ਮੁੜ ਕੇ ਗੇੜਾ ਦੇਣ ਲਈ ਵੀ ਹੈ? ਉਸ ਮੁੜ ਪੱਤਰੇ ਫਰੋਲਣ ਦੇ ਲਈ ਉਹਦੇ ਵਿੱਚ ਕੁਝ ਤਬਦੀਲੀਆਂ ਕਰਨੀ ਵੀ ਹੈ। ਹੁਣ ਇਸ ਦਾ ਦੂਸਰਾ ਪਹਿਲੂ ਹੈ। ਅੱਜ ਦਾ ਦਿਨ ਸਾਡੇ ਇੱਥੇ 5 ਤਰੀਕ ਸ਼ੁਰੂ ਹੋ ਗਈ, 5 ਅਗਸਤ ਸ਼ੁਰੂ ਹੋ ਗਿਆ। ਅੱਜ 6 ਇਜਲਾਸ ਸੱਦਿਆ ਹੋਇਆ SGPC ਨੇ, ਸ਼੍ਰੋਮਣੀ ਕਮੇਟੀ ਵੱਲੋਂ ਜੀ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਉਹਦੇ ਵਿੱਚ ਇਹ ਜਥੇਦਾਰ ਸਾਹਿਬਾਨ ਜਾਣਗੇ ਜਾਂ ਨਹੀਂ ਜਾਣਗੇ। ਵੈਸੇ ਆਮ ਇਜਲਾਸ ਦੇ ਵਿੱਚੋਂ ਜਾਂਦੇ ਨੇ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ, ਪਰ ਉਹਨਾਂ ਦੀ ਅਗਵਾਈ 'ਚ ਹੁੰਦੀ ਹੈ ਇਜਲਾਸ ਅੱਗੇ ਵੀ। ਬਿਲਕੁਲ। ਸੋ ਜੇ ਉਹ ਜਾਂਦੇ ਨੇ ਫਿਰ ਧਾਮੀ ਸਾਹਿਬ ਕਿਵੇਂ ਰਿਐਕਟ ਕਰਨਗੇ ਉਹਦੇ ਤੇ, ਇਹ ਵੀ ਦੇਖਣ ਵਾਲੀ ਗੱਲ। ਤੇ ਦੂਸਰੇ ਪਾਸੇ ਜੈ ਪਿਛਲੇ ਦਿਨੀ ਮਤਲਬ ਕਿ ਇੱਕ ਚਿੱਠੀ ਆਉਂਦੀ ਹੈ SGPC ਕੋਲ। ਉਹ ਚਿੱਠੀ ਇਸ ਲਈ ਆਉਂਦੀ ਹੈ ਜੀ ਕਿ 11 ਤਰੀਕ ਨੂੰ ਜੀ ਇਜਲਾਸ ਕਰਨਾ, ਸਾਨੂੰ ਤੇਜਾ ਸਿੰਘ ਸਮੁੰਦਰੀ ਹੱਲ ਦਿੱਤਾ ਜਾਏ। ਠੀਕ ਹੈ। ਪੰਜ ਕਮੇਟੀ ਨੇ ਆਪਣਾ 11 ਤਰੀਕ ਨੂੰ ਇਜਲਾਸ ਸੱਦਿਆ ਹੋਇਆ ਤੇ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹੱਲ ਮੰਗਿਆ ਜੀ। ਸ਼੍ਰੋਮਣੀ ਕਮੇਟੀ ਨੇ ਇੰਨੇ ਦਿਨਾਂ ਤੋਂ, ਹਫ਼ਤੇ ਖੰਡ ਤੋਂ ਉੱਪਰ ਹੋ ਗਿਆ, ਨਾ ਹਾਂ ਨਾ ਕੋਈ ਜਵਾਬ ਨਹੀਂ। ਪਰ ਇਹ ਇਜਲਾਸ ਤੋਂ ਪਹਿਲਾਂ ਇਹ ਗੱਲ ਬਾਹਰ ਆ ਗਈ ਕਿ ਜੀ ਸ਼੍ਰੋਮਣੀ ਕਮੇਟੀ ਨੇ ਉਹ ਅਰਜੀ, ਉਹ ਚਿੱਠੀ ਜਥੇਦਾਰ ਸਾਹਿਬਾਨ ਕੰਨੀ ਨੂੰ ਵਧਾਤੀ, ਉੱਪਰ ਇੱਕ ਪਰਚੀ ਲਾ ਕੇ, ਹੈ ਨਾ, ਕਿ ਜੀ ਜਥੇਦਾਰ ਸਾਹਿਬਾਨ ਸਾਨੂੰ ਇਸ ਮਾਮਲੇ 'ਚ ਅਗਵਾਈ ਕਰਨਗੇ, ਸਾਨੂੰ ਕੀ ਕਰਨਾ ਚਾਹੀਦਾ। ਬਈ ਕਿਸੇ ਸਮੇਂ ਤਾਂ ਧਾਮੀ ਸਾਹਿਬ ਇਹ ਕਹਿੰਦੇ ਸੀ ਵੀ ਕਿ ਜਥੇਦਾਰ ਤਾਂ ਕੋਈ ਵੱਖਰਾ ਸਟਾਫ ਥੋੜਾ ਉਹਨਾਂ ਕੋਲ, ਜਥੇਦਾਰਾਂ ਕੋਈ ਕੰਮਕਾਜ ਹੋਵੇ, ਕੁਛ ਹੋਵੇ, ਅਮਲਾ ਫਾਲੇ ਦਾ ਕੁਝ ਦੇਖਣਾ ਹੈ, ਦਫ਼ਤਰੀ ਕੰਮਕਾਜ ਹੈ, ਅਸਾਂ ਦਿਨ 'ਚ 10 ਵਾਰ ਵੀ ਮਿਲਦੇ ਹਾਂ, ਹੈ ਨਾ, ਕਿਉਂਕਿ ਵੀ SGPC ਨਹੀਂ ਚਲਾਉਣ ਦਾ ਸਾਰਾ ਪ੍ਰਬੰਧਕੀ ਕੰਮ। ਤੇ ਫਿਰ ਇਹ ਪ੍ਰਬੰਧਕੀ ਕੰਮ ਹੈ ਕਿ ਜਥੇਦਾਰ ਸਾਹਿਬ ਕੋਲ ਪਰਚੀਆਂ ਭੇਜੀ ਜਾਂਦੇ। ਮਤਲਬ SGPC ਦਾ ਕੰਮ ਹੈ ਕਿ ਹਾਲ ਕਿਹਨੂੰ ਦੇਣਾ ਨਹੀਂ ਦੇਣਾ, ਇਹ ਜਥੇਦਾਰ ਸਾਹਿਬ ਨੇ ਤੈਅ ਕਰਨਾ ਕਿ ਹਾਲ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਸਹੀ ਹੈ। ਜਾਂ ਤਾਂ ਹਾਂ ਕਰੋ ਜਾਂ ਨਾ ਕਰੋ। ਹੁਣ ਮਤਲਬ ਕਿ ਇਹਨਾਂ ਦਾ ਜਿਹੜਾ ਜ਼ੋਰ ਲੱਗਿਆ ਵਾ, ਹੁਣ ਇਸ ਗੱਲ ਦੇ ਉੱਤੇ ਕਹਿੰਦੇ ਜ਼ੋਰ ਹੈ ਕਿ ਕਿਤੇ ਨਾ ਕਿਤੇ ਉਹਨੂੰ ਰੋਕਿਆ ਜਾਵੇ, ਤਾਰਪੀੜੋ ਕੀਤਾ ਜਾਵੇ, ਜਾਂ ਉਹਨਾਂ ਤੇ ਬੈਨ ਲਾਇਆ ਜਾਵੇ ਜੀ ਕਿ ਦੇਖੋ ਤੁਹਾਨੂੰ ਤਾਂ ਇਕੱਠਿਆਂ ਹੋਣ ਲਈ ਕਿਹਾ ਸੀਗਾ ਕਿ ਤੁਸੀਂ ਸਮੁੱਚੇ ਅਕਾਲੀ ਦਲ ਨੂੰ ਇਕਜੁੱਟ ਕਰਨਾ ਹੈ। ਕਮਾਲ ਹੈ ਜੀ। ਕਹਿੰਦੇ ਸਾਨੂੰ ਇਹ ਵੀ ਕਿਹਾ ਸੀਗਾ ਕਿ ਮੈਂਬਰਸ਼ਿਪ ਦੀ ਅਗਵਾਈ ਕਰਨੀ ਅਸੀਂ।
ਤੁਸੀਂ ਨਵੀਂ ਅਕਾਲੀ ਦਲ ਖੜਾ ਕਰਨਾ, ਤੇ ਜੇ ਹੁਣ ਉਹ ਨਹੀਂ ਆ ਰਹੇ ਵਿੱਚ, ਸਾਡਾ ਕੀ ਕਸੂਰ ਹੈ? ਇਹ ਵੀ ਨੁਕਤਾ ਜੀ, 7 ਮੈਂਬਰੀ ਕਮੇਟੀ ਸੀ, ਜਦੋਂ 2 ਮੈਂਬਰ ਰਹੇ ਉਹਦੀ ਜੀ, ਫਿਰ ਇਹਦਾ ਕੀ ਵਜੂਦ ਰਹਿ ਗਿਆ? ਤੇ ਉਹ ਬਾਦਲ ਧਿਰ ਵਾਲੇ ਕਹਿੰਦੇ ਵੀ ਸੰਤਾ ਰਘਵੀਰ ਸਿੰਘ ਨੇ ਕਿਹਾ ਸੀ ਤੁਹਾਡੀ ਮੈਂਬਰਸ਼ਿਪ ਠੀਕ ਹੈ, ਇਹ ਕਹਿੰਦੇ ਰਘਵੀਰ ਸਿੰਘ ਨੇ ਤਾਂ ਇਹ ਵੀ ਕਿਹਾ ਸੀਗਾ ਵੀ ਤੁਸੀਂ ਕਰੋ ਭਰਤੀ ਫਿਰ, ਜੋ 2 ਮੈਂਬਰ। ਤੋ ਇਸ ਨੂੰ ਲੈ ਕੇ ਹੁਣ ਟਕਰਾਅ ਵਾਲੀ ਸਥਿਤੀ ਬਣਨੀ ਹੈ, ਤੇ ਐਸਜੀਪੀਸੀਏ ਦੇ ਵਿੱਚੋਂ ਆਪ ਮਨਫੀ ਹੋ ਕੇ ਸਿੱਧਾ ਮਾਮਲਾ ਜਥੇਦਾਰ ਦੇ ਕਚਹਿਰੀ 'ਚ ਲਿਆ ਕੇ ਖੜਾ ਕਰਨਾ ਚਾਹੁੰਦੀ ਹੈ। ਵੈਸੇ ਇਜਲਾਸ ਦਾ ਏਜੰਡਾ ਵੱਖਰਾ ਹੈ, ਉਹ ਇਜਲਾਸ ਦਾ ਜਿਹੜਾ ਅੱਜ ਹੋਣਾ, ਉਹਦਾ ਏਜੰਡਾ ਇਹੀ ਹੈ ਕਿ ਤਖਤਾਂ ਦਾ ਟਕਰਾਅ ਕਿਵੇਂ ਟਾਲਿਆ ਜਾਵੇ ਜੀ। ਪਰ ਨਵਾਂ ਟਕਰਾਅ ਪੈਦਾ ਕਰਨ ਲਈ ਤੁਸੀਂ ਮੀਟਿੰਗਾਂ ਕਰੋਗੇ, ਹੈ ਉਹ ਚਾਹੇ ਪੰਥਕ ਸਿਆਸੀ ਧਿਰਾਂ ਦੇ ਵਿੱਚ ਹੋਵੇ। ਸੋ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਕੀ ਅੱਜ ਦੇ ਇਜਲਾਸ ਦੇ ਵਿੱਚ ਕੋਈ ਅਜਿਹੀ ਗੱਲ ਆਉਂਦੀ ਹੈ ਜਿੱਥੋਂ ਵੱਡਾ ਕੋਈ ਮਸਲਾ ਖੜਾ ਹੁੰਦਾ ਹੈ। ਕੱਲ ਨੂੰ ਜਥੇਦਾਰ ਸਾਹਿਬਾਂ ਦੀ ਬੈਠਕ 'ਚ ਕੋਈ ਰੋਕ ਵਾਲੀ ਗੱਲ ਆਉਂਦੀ ਹੈ, 5 ਮੈਂਬਰੀ ਕਮੇਟੀ ਕਿਹਾ ਜਾਂਦਾ ਕਿ ਤੁਸੀਂ ਨਹੀਂ ਇਹ ਕਾਰਜ ਵਿਧਾ ਕਰ ਸਕਦੇ, ਜਾਂ ਇੱਥੇ ਨਹੀਂ ਕਰ ਸਕਦੇ, ਜਾਂ ਕਿਤੇ ਵੀ ਨਹੀਂ ਕਰ ਸਕਦੇ, ਜਾਂ 5 ਮੈਂਬਰੀ ਕਮੇਟੀ ਭੰਗ ਕੀਤੀ ਜਾਂਦੀ ਹੈ। ਵੈਸੇ ਜੇ ਦੂਸਰੀ ਗੱਲ ਅਗਾਂਹ ਵੱਧ ਕੇ ਦੇਖਣੀ ਹੋਵੇ ਤਾਂ 5 ਮੈਂਬਰੀ ਕਮੇਟੀ ਦੇ ਜੇ ਕੱਲ ਨੂੰ ਬੈਨ ਲੱਗ ਜਾਂਦਾ ਤਾਂ ਉਹ ਠੀਕ ਹੈ ਜੀ, ਅਸੀਂ ਤਾਂ ਕੋਈ ਕਾਰਵਾਈ ਨਹੀਂ ਕਰਦੇ, ਅਸੀਂ ਤਾਂ ਹੁਣ ਡੈਲੀਗੇਟ ਚੁਣ ਲਈ ਜੀ, ਡੈਲੀਗੇਟ ਦੇਖਣ ਉਹਨੇ ਪ੍ਰਧਾਨ ਚੁਣਨਾ ਕਿ ਨਹੀਂ ਚੁਣਨਾ, ਉਹਦੇ ਨਿਰਭਰ ਹੈ। ਪਰ ਜੇ ਉਹ ਇਹੀ ਕਹਿ ਕੇ ਇਹ ਪ੍ਰਕਿਰਿਆ ਹੀ ਨਹੀਂ ਕਰਨੀ, ਚੋਣ ਹੀ ਨਹੀਂ ਕਰਨੀ, ਸੁਖਬੀਰ ਨੂੰ ਪ੍ਰਧਾਨ ਮੰਨ ਲਓ, ਫਿਰ ਉਹ ਸੁਖਬੀਰ ਜਿਹਨੇ ਰਾਜਨੀਤਿਕ ਤੌਰ ਦੇ ਉੱਤੇ ਪੂਰੀ ਤਰ੍ਹਾਂ ਦੇ ਇਮਾਨਦਾਰੀ ਨਾਲ 2 ਦਸੰਬਰ ਦੇ ਫੈਸਲਿਆਂ ਨੂੰ ਪ੍ਰਵਾਨ ਨਹੀਂ ਕੀਤਾ, ਉਸ ਬਾਰੇ ਕਿਹਾ ਜਾਊਗਾ, ਜਾਂ ਉਹਦਾ ਬਿਨਾਂ ਨਾਮ ਲਿਆ ਉਹਨੂੰ ਥਾਪੜਾ ਦਿੱਤਾ ਜਾਊਗਾ। ਸੋ ਕਾਫੀ ਕੁਛ ਹੈ। ਹੁਣ ਸਰਨਾ ਐਂਡ ਬ੍ਰਦਰਜ਼ ਕਿੰਨੀ ਕੁ ਡਾਇਰੈਕਟਰ ਦਾ ਰੋਲ ਨਿਭਾਉਂਦੇ ਨੇ, ਉਹਨਾਂ ਦੇ ਦੇਖਣੇ, ਉਹਨੇ ਡਾਇਰੈਕਟ ਕੰਮ ਆਉਂਦੀ ਆ, ਇਹ ਦੇਖਣ ਵਾਲੀ ਗੱਲ। ਸੋ ਕਿਤੇ ਨਾ ਕਿਤੇ ਇਹ ਮਸਲਾ ਕਾਫੀ ਪੰਥਕ ਧਿਰਾਂ ਦੇ ਵਿੱਚ ਬਾਚਿਆ ਜਾ ਰਿਹਾ, ਤੇ ਮੈਨੂੰ ਲੱਗਦਾ ਕਿ ਸੁਖਬੀਰ ਬਾਦਲ ਹੋਰ ਇੱਕ ਹੋਰ ਵੱਡੀ ਗਲਤੀ ਕਰਨਗੇ, ਤੇ ਇਹ ਉਹਨਾਂ ਦੀ ਇੱਕ ਹੋਰ ਮਤਲਬ ਨਾਕਾਮੀ ਤੇ ਗਲਤੀ ਸਾਬਤ ਹੋਊਗੀ। ਇਹਦੇ ਨਾਲ ਉਹ ਵੱਡੇ ਨਹੀਂ ਹੋਣ ਲੱਗੇ, ਹੋਰ ਵਿਵਾਦਾਂ 'ਚ ਕਰਨਗੇ। ਸੋ ਪਰ ਨਹੀਂ, ਜੇ ਕਰਨਾ ਹੈ ਤਾਂ ਉਹਨਾਂ ਨੇ ਕਰਨਾ ਜੀ, ਫਿਰ ਦੇਖਦੇ ਕੀ ਹੁੰਦਾ। ਪਰ ਇਹ ਟਕਰਾਅ ਮਤਲਬ ਕਿ ਕਿਤੇ ਤਾਂ ਇਹ ਮੰਨਿਆ ਜਾ ਰਿਹਾ ਸੀ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਕਿ ਜੇ ਨਵਾਂ ਅਕਾਲੀ ਦਲ ਬਣਦਾ, ਫਿਰ ਦਫ਼ਤਰ ਨੂੰ ਲੈ ਕੇ, ਸਥਾਨ ਨੂੰ, ਰਜਿਸਟ੍ਰੇਸ਼ਨ ਨੂੰ ਲੈ ਕੇ, ਪਾਰਟੀ ਦੇ ਚੋਣ ਨਿਸ਼ਾਨ ਨੂੰ ਲੈ ਕੇ, ਇਹਨਾਂ ਕਿੰਨੀਆਂ ਚੀਜ਼ਾਂ ਨੂੰ ਲੈ ਕੇ ਮਸਲੇ ਹੋਣਗੇ। ਪਰ ਮੈਨੂੰ ਲੱਗ ਰਿਹਾ ਕਿ ਤਾਂ ਹੁਣ ਉਹ ਤੋਂ ਪਹਿਲਾਂ ਹੀ, ਚੋਣ ਤੋਂ ਪਹਿਲਾਂ ਹੀ ਟਕਰਾਅ ਸ਼ੁਰੂ ਹੋ ਗਿਆ, ਤੇ ਵੱਡਾ ਟਕਰਾਅ ਵੀ। ਸੋ ਇਸ ਲਈ ਦੇਖਣ ਵਾਲੀ ਗੱਲ ਹੈ ਕਿ ਉਹ ਤਾਂ ਅਗਲੇ ਦਾ ਕਿ ਸਾਡੀ 15 ਲੱਖ ਭਰਤੀ ਹੈ, ਜੇ ਉਹ 15 ਚੋਂ ਤੀਜਾ ਹਿੱਸਾ ਵੀ ਆ ਗਿਆ, 5 ਲੱਖ ਬੰਦਾ, ਵੈਸੇ ਆਉਣਾ ਤਾਂ ਡੈਲੀਗੇਟ ਆ, ਨਹੀਂ ਆਉਣ ਤਾਂ ਹੁਣ ਗੱਲ ਹੈ ਕਿ ਖੁੱਲੀ ਕਾਲ ਹੋ ਗਈ, ਫਿਰ ਹੈ ਨਾ, ਉਹ ਫਿਰ ਬਾਹਰ ਸੰਗਤੀ ਰੂਪ 'ਚ ਕਰ ਲੈਣ। ਬਿਲਕੁਲ, ਇਸ ਲਈ ਦੇਖਣ ਹੋਊਗੀ ਕਿ ਕੀ ਫੈਸਲਾ ਲੈਂਦੇ ਆ। ਦੋਵੇਂ ਤਰ੍ਹਾਂ ਦੇ ਉੱਤੇ ਸਭ ਦੀ ਨਜ਼ਰ ਹੈ ਕਿ ਕੀ ਹੋਊਗਾ। ਪਰ ਇਹਦੇ ਵਿੱਚ ਜੇ ਐਸਜੀਪੀਸੀ ਔਰ ਜਥੇਦਾਰ ਸਾਹਿਬਾਨ ਇਹ ਰੋਲ ਨਿਭਾਉਂਦੇ ਆ ਕਿ ਦਰਵਾਜ਼ੇ ਬੰਦ ਕਰ ਦਿਓ ਤੇਜਾ ਸਿੰਘ ਸਮੁੰਦਰੀ ਹਾਲ ਦੇ, ਫਿਰ ਇਹ ਸ਼ੁਭ ਸੰਕੇਤ, ਇਹ ਚੰਗਾ ਸੀ। ਬਿਲਕੁਲ ਸਹੀ ਹੈ, ਇਹ ਤੁਹਾਡੀ ਗੱਲ ਸਹੀ ਹੈ ਸ਼ਰਮਾ ਜੀ, ਕਿ ਪੰਥਕ ਮਾਮਲਿਆਂ ਦੇ ਵਿੱਚ, ਪੰਥਕ ਸਿਆਸਤ ਦੇ ਵਿੱਚ ਤਖਤਾਂ ਦਾ ਟਕਰਾਅ ਕਿਵੇਂ ਰੋਕਿਆ ਜਾਵੇ, ਇਹ ਨਾ ਵਾਪਰੇ ਭਵਿੱਖ ਦੇ ਵਿੱਚ। ਇਹਦੇ ਤੇ ਮੀਟਿੰਗ ਜ਼ਰੂਰ ਹੋਣੀ ਚਾਹੀਦੀ ਹੈ, ਪਰ ਇੱਕ ਮੀਟਿੰਗ ਅਸੀਂ ਉਮੀਦ ਕਰਦੇ ਹਾਂ ਭਵਿੱਖ ਦੇ ਵਿੱਚ ਅਜਿਹੀ ਵੀ ਹੋਵੇ ਜਿਹੜੀ ਇਹ ਵਿਚਾਰੇ ਕਿ ਪੰਥਕ ਸ਼ਖਸੀਅਤਾਂ, ਪੰਥਕ ਜਥੇਬੰਦੀਆਂ, ਸੰਸਥਾਵਾਂ ਦੇ ਉੱਪਰ ਸਿਆਸੀ ਗਲਬਾ, ਖਾਸ ਕਰਕੇ ਇੱਕ ਪਰਿਵਾਰ ਵਿਸ਼ੇਸ਼ ਦਾ ਕਬਜ਼ਾ, ਉਹ ਕਿਵੇਂ ਛੁਡਵਾਇਆ ਜਾਵੇ। ਇਹਦੇ ਤੇ ਵੀ ਕੋਈ ਨਾ ਕੋਈ ਮੀਟਿੰਗ ਜ਼ਰੂਰ ਹੋਊਗੀ ਭਵਿੱਖ ਦੇ ਵਿੱਚ। ਫਿਲਹਾਲ ਤਾਂ ਕੋਈ ਧਿਰ ਅਜਿਹੀ ਮੀਟਿੰਗ ਦੀ ਅਗਵਾਈ ਕਰਦੀ ਨਜ਼ਰ ਘੱਟ ਆਉਂਦੀ ਆ।